ਯੂਐਸ ਡਿਪਾਰਟਮੈਂਟ ਆਫ ਸਟੇਟ ਨੇ ਅਨਾਉਂਸ ਕੀਤਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜੋ ਅਮਰੀਕਾ ਦੀ ਸਿਟੀਜ਼ਨਸ਼ਿਪ ਦੀ ਇੰਟੈਗ੍ਰਿਟੀ ਨੂੰ ਡਿਫੈਂਡ ਕਰਨਾ ਉਹ ਅਸੀਂ ਪੂਰੀ ਤਰ੍ਹਾਂ ਲਾਗੂ ਕਰਨ ਜਾ ਰਹੇ ਹਾਂ। ਬਹੁਤ ਸਾਰੇ ਲੋਕ ਜੋ ਇਲੀਗਲੀ ਵਰਥ ਟੂਰਿਜ਼ਮ ਸਕੀਮਸ ਚਲਾਉਂਦੇ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਤੇ ਹੰਡਰਡਸ ਆਫ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਰੀਵੋਕ ਕਰ ਦਿੱਤੇ ਗਏ ਆ। ਬਹੁਤ ਸਾਰੇ ਲੋਕ ਕੀ ਕਰਦੇ ਵੀ ਅਮਰੀਕਾ ਦੇ ਵਿੱਚ ਆਉਂਦੇ ਆ ਜਦੋਂ ਕੋਈ ਪ੍ਰੈਗਨੈਂਟ ਹੁੰਦਾ ਤੇ ਇੱਥੇ ਬੱਚੇ ਦਾ ਜਨਮ ਹੁੰਦਾ ਤੇ ਉਹ ਸਿਟੀਜ਼ਨ ਬਣ ਜਾਂਦਾ ਹੈਗਾ। ਸੋ ਗਲੋਬਲੀ ਕ੍ਰੈਕਡਾਊਨ ਕੀਤਾ ਗਿਆ ਹੈਗਾ। ਸਾਊਥ ਅਫਰੀਕਾ ਦੇ ਵਿੱਚ ਵੀ, ਚਾਈਨਾ, ਇੰਡੀਆ, ਹੋਰ ਬਹੁਤ ਸਾਰੇ ਮੁਲਕਾਂ 'ਚ ਜਿਹੜੇ ਅਮਰੀਕਾ ਦੇ ਵਿੱਚ ਕਈ ਡਾਕਟਰਸ ਦੇ ਨਾਲ ਰਲ ਕੇ ਇਹ ਜਿਹੜਾ ਰੈਕਟ ਆ ਪੂਰਾ ਚਲਾਉਂਦੇ ਸੀ। 600 ਤੋਂ ਵੱਧ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਰੀਵੋਕ ਵੀ ਕਰ ਲਏ ਹੈਗੇ ਆ। ਕਹਿੰਦੇ ਵੀ ਯੂਐਸ ਦਾ ਵੀਜ਼ਾ ਪ੍ਰਿਵਿਲੇਜ ਆ, ਰਾਈਟ ਨਹੀਂ ਹੈ ਤੁਹਾਡਾ। ਇਹ ਯੂਐਸ ਦੀ ਜਿਹੜੀ ਗਵਰਨਮੈਂਟ ਡਿਪਾਰਟਮੈਂਟ ਆਫ ਸਟੇਟ ਆ ਉਹ ਕਹਿ ਰਹੀ ਹੈਗੀ ਆ। ਸੋ ਬਰਥ ਟੂਰਿਜ਼ਮ ਹਾਲਾਂਕਿ ਇਲੀਗਲ ਤਾਂ ਨਹੀਂ ਹੈ, ਪਰ ਕਹਿੰਦੇ ਭਈ ਇਹ ਜਾਣ ਬੁੱਝ ਕੇ ਜਦੋਂ ਕੋਈ ਇਹ ਸੋਚਦਾ ਆ ਵੀ ਸਾਡੇ ਨਿਆਣੇ ਦਾ ਜਨਮ ਜਿਹੜਾ ਆ ਉਹ ਅਮਰੀਕਾ 'ਚ ਹੋਊਗਾ, ਅਸੀਂ ਵਿਜ਼ਿਟਰ ਵੀਜ਼ਾ ਲੈ ਕੇ ਚੱਲ ਜਾਾਂਗੇ ਤੇ ਉਹ ਅਸੀਂ ਕਹਿੰਦੇ ਹੋਣ ਨਹੀਂ ਦੇਵਾਂਗੇ। ਸੋ ਉਹਦੇ ਕਰਕੇ 600 ਤੋਂ ਵੱਧ ਲੋਕਾਂ ਦੇ ਵੀਜ਼ੇ ਆਲਰੇਡੀ ਰਿਵੋਕ ਕਰ ਲਏ ਗਏ ਹੈਗੇ ਆ। ਜੀ ਯੂਐਸ ਡਿਪਾਰਟਮੈਂਟ ਆਫ ਸਟੇਟ ਨੇ ਅਨਾਉਂਸ ਕੀਤਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜੋ ਅਮਰੀਕਾ ਦੀ ਸਿਟੀਜ਼ਨਸ਼ਿਪ ਦੀ ਇੰਟੈਗ੍ਰਿਟੀ ਨੂੰ ਡਿਫੈਂਡ ਕਰਨਾ ਉਹ ਅਸੀਂ ਪੂਰੀ ਤਰ੍ਹਾਂ ਲਾਗੂ ਕਰਨ ਜਾ ਰਹੇ ਹਾਂ। ਬਹੁਤ ਸਾਰੇ ਲੋਕ ਜੋ ਇਲੀਗਲੀ ਵਰਥ ਟੂਰਿਜ਼ਮ ਸਕੀਮਸ ਚਲਾਉਂਦੇ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਤੇ ਹੰਡਰਡਸ ਆਫ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਰੀਵੋਕ ਕਰ ਦਿੱਤੇ ਗਏ ਆ। ਬਹੁਤ ਸਾਰੇ ਲੋਕ ਕੀ ਕਰਦੇ ਵੀ ਅਮਰੀਕਾ ਦੇ ਵਿੱਚ ਆਉਂਦੇ ਆ ਜਦੋਂ ਕੋਈ ਪ੍ਰੈਗਨੈਂਟ ਹੁੰਦਾ ਤੇ ਇੱਥੇ ਬੱਚੇ ਦਾ ਜਨਮ ਹੁੰਦਾ ਤੇ ਉਹ ਸਿਟੀਜ਼ਨ ਬਣ ਜਾਂਦਾ ਹੈਗਾ। ਸੋ ਗਲੋਬਲੀ ਕ੍ਰੈਕਡਾਊਨ ਕੀਤਾ ਗਿਆ ਹੈਗਾ। ਸਾਊਥ ਅਫਰੀਕਾ ਦੇ ਵਿੱਚ ਵੀ, ਚਾਈਨਾ, ਇੰਡੀਆ, ਹੋਰ ਬਹੁਤ ਸਾਰੇ ਮੁਲਕਾਂ 'ਚ ਜਿਹੜੇ ਅਮਰੀਕਾ ਦੇ ਵਿੱਚ ਕਈ ਡਾਕਟਰਸ ਦੇ ਨਾਲ ਰਲ ਕੇ ਇਹ ਜਿਹੜਾ ਰੈਕਟ ਆ ਪੂਰਾ ਚਲਾਉਂਦੇ ਸੀ। 600 ਤੋਂ ਵੱਧ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਰੀਵੋਕ ਵੀ ਕਰ ਲਏ ਹੈਗੇ ਆ। ਕਹਿੰਦੇ ਵੀ ਯੂਐਸ ਦਾ ਵੀਜ਼ਾ ਪ੍ਰਿਵਿਲੇਜ ਆ, ਰਾਈਟ ਨਹੀਂ ਹੈ ਤੁਹਾਡਾ। ਇਹ ਯੂਐਸ ਦੀ ਜਿਹੜੀ ਗਵਰਨਮੈਂਟ ਡਿਪਾਰਟਮੈਂਟ ਆਫ ਸਟੇਟ ਆ ਉਹ ਕਹਿ ਰਹੀ ਹੈਗੀ ਆ। ਸੋ ਬਰਥ ਟੂਰਿਜ਼ਮ ਹਾਲਾਂਕਿ ਇਲੀਗਲ ਤਾਂ ਨਹੀਂ ਹੈ, ਪਰ ਕਹਿੰਦੇ ਭਈ ਇਹ ਜਾਣ ਬੁੱਝ ਕੇ ਜਦੋਂ ਕੋਈ ਇਹ ਸੋਚਦਾ ਆ ਵੀ ਸਾਡੇ ਨਿਆਣੇ ਦਾ ਜਨਮ ਜਿਹੜਾ ਆ ਉਹ ਅਮਰੀਕਾ 'ਚ ਹੋਊਗਾ, ਅਸੀਂ ਵਿਜ਼ਿਟਰ ਵੀਜ਼ਾ ਲੈ ਕੇ ਚੱਲ ਜਾਾਂਗੇ ਤੇ ਉਹ ਅਸੀਂ ਕਹਿੰਦੇ ਹੋਣ ਨਹੀਂ ਦੇਵਾਂਗੇ। ਸੋ ਉਹਦੇ ਕਰਕੇ 600 ਤੋਂ ਵੱਧ ਲੋਕਾਂ ਦੇ ਵੀਜ਼ੇ ਆਲਰੇਡੀ ਰਿਵੋਕ ਕਰ ਲਏ ਗਏ ਹੈਗੇ ਆ। ਜੀ ਯੂਐਸ ਡਿਪਾਰਟਮੈਂਟ ਆਫ ਸਟੇਟ ਨੇ ਅਨਾਉਂਸ ਕੀਤਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜੋ ਅਮਰੀਕਾ ਦੀ ਸਿਟੀਜ਼ਨਸ਼ਿਪ ਦੀ ਇੰਟੈਗ੍ਰਿਟੀ ਨੂੰ ਡਿਫੈਂਡ ਕਰਨਾ ਉਹ ਅਸੀਂ ਪੂਰੀ ਤਰ੍ਹਾਂ ਲਾਗੂ ਕਰਨ ਜਾ ਰਹੇ ਹਾਂ। ਬਹੁਤ ਸਾਰੇ ਲੋਕ ਜੋ ਇਲੀਗਲੀ ਵਰਥ ਟੂਰਿਜ਼ਮ ਸਕੀਮਸ ਚਲਾਉਂਦੇ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਤੇ ਹੰਡਰਡਸ ਆਫ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਰੀਵੋਕ ਕਰ ਦਿੱਤੇ ਗਏ ਆ। ਬਹੁਤ ਸਾਰੇ ਲੋਕ ਕੀ ਕਰਦੇ ਵੀ ਅਮਰੀਕਾ ਦੇ ਵਿੱਚ ਆਉਂਦੇ ਆ ਜਦੋਂ ਕੋਈ ਪ੍ਰੈਗਨੈਂਟ ਹੁੰਦਾ ਤੇ ਇੱਥੇ ਬੱਚੇ ਦਾ ਜਨਮ ਹੁੰਦਾ ਤੇ ਉਹ ਸਿਟੀਜ਼ਨ ਬਣ ਜਾਂਦਾ ਹੈਗਾ। ਸੋ ਗਲੋਬਲੀ ਕ੍ਰੈਕਡਾਊਨ ਕੀਤਾ ਗਿਆ ਹੈਗਾ। ਸਾਊਥ ਅਫਰੀਕਾ ਦੇ ਵਿੱਚ ਵੀ, ਚਾਈਨਾ, ਇੰਡੀਆ, ਹੋਰ ਬਹੁਤ ਸਾਰੇ ਮੁਲਕਾਂ 'ਚ ਜਿਹੜੇ ਅਮਰੀਕਾ ਦੇ ਵਿੱਚ ਕਈ ਡਾਕਟਰਸ ਦੇ ਨਾਲ ਰਲ ਕੇ ਇਹ ਜਿਹੜਾ ਰੈਕਟ ਆ ਪੂਰਾ ਚਲਾਉਂਦੇ ਸੀ। 600 ਤੋਂ ਵੱਧ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਰੀਵੋਕ ਵੀ ਕਰ ਲਏ ਹੈਗੇ ਆ। ਕਹਿੰਦੇ ਵੀ ਯੂਐਸ ਦਾ ਵੀਜ਼ਾ ਪ੍ਰਿਵਿਲੇਜ ਆ, ਰਾਈਟ ਨਹੀਂ ਹੈ ਤੁਹਾਡਾ। ਇਹ ਯੂਐਸ ਦੀ ਜਿਹੜੀ ਗਵਰਨਮੈਂਟ ਡਿਪਾਰਟਮੈਂਟ ਆਫ ਸਟੇਟ ਆ ਉਹ ਕਹਿ ਰਹੀ ਹੈਗੀ ਆ। ਸੋ ਬਰਥ ਟੂਰਿਜ਼ਮ ਹਾਲਾਂਕਿ ਇਲੀਗਲ ਤਾਂ ਨਹੀਂ ਹੈ, ਪਰ ਕਹਿੰਦੇ ਭਈ ਇਹ ਜਾਣ ਬੁੱਝ ਕੇ ਜਦੋਂ ਕੋਈ ਇਹ ਸੋਚਦਾ ਆ ਵੀ ਸਾਡੇ ਨਿਆਣੇ ਦਾ ਜਨਮ ਜਿਹੜਾ ਆ ਉਹ ਅਮਰੀਕਾ 'ਚ ਹੋਊਗਾ, ਅਸੀਂ ਵਿਜ਼ਿਟਰ ਵੀਜ਼ਾ ਲੈ ਕੇ ਚੱਲ ਜਾਾਂਗੇ ਤੇ ਉਹ ਅਸੀਂ ਕਹਿੰਦੇ ਹੋਣ ਨਹੀਂ ਦੇਵਾਂਗੇ। ਸੋ ਉਹਦੇ ਕਰਕੇ 600 ਤੋਂ ਵੱਧ ਲੋਕਾਂ ਦੇ ਵੀਜ਼ੇ ਆਲਰੇਡੀ ਰਿਵੋਕ ਕਰ ਲਏ ਗਏ ਹੈਗੇ ਆ। ਜੀ